ਪਿੱਟਿਆ ਉਹਨੂੰ ਘੋੜੀ ਤੋਂ, ਦੂਸਰੇ ਵੀ ਲੜ ਗਏ ਇਹਦੇ ਨਾਲ, ਇਹਦੇ ਨਾਲ ਹੀ ਵੜ ਦਿੱਤਾ ਉਹਨੂੰ। ਹਾਂ ਵਾਹ ਜੀ। ਤੇ ਦੂਸਰੇ ਵੀ ਲੜ ਗਏ, ਲਾਗੇ ਕਈ ਸੀ ਉਹਨਾਂ ਦੀ, ਉਹ ਕਈ ਲਈ ਆ, ਇਹਨਾਂ ਨੇ ਟੋਇਆ ਬਾਬਾ ਜੀ ਗਏ ਕਿ ਟੋਇਆ ਕੱਢਣ, ਹਾਂ ਤੇ ਉਹਨੂੰ ਦਫਨਾ ਦਿੱਤਾ। ਆ ਲੈ ਇੱਥੇ ਪਿਆ ਰਿਹਾ। ਸਾਡਾ ਲੱਗਦਾ ਸੀ ਆਪਣਾ, ਉਹ ਜਦੋਂ ਉਹਨੇ ਵੇਖਿਆ ਨਾ ਵੱਡਾ ਟੁਕੀ ਤੇ ਉਹ ਕਮਾਦ ਚ ਚਲਾ ਗਿਆ। ਤੁਹਾਡਾ ਰਿਸ਼ਤੇਦਾਰ? ਹਾਂ ਜੀ। ਅੱਛਾ। ਮੇਰੀ ਫੁੱਫੀ ਦੇ ਧੀ ਦੇ ਘਰ ਵਾਲਾ, ਉਹਨਾਂ ਨੇ ਉੱਥੇ ਮਾਰ ਦਿੱਤਾ ਉਹਨੂੰ, ਉਹ ਆਪਣੀ ਜਾਨ ਲੁਕਾਈ, ਉਹਨਾਂ ਨੇ ਉੱਥੇ ਮਾਰ ਦਿੱਤਾ। ਜਿਹੜੀ ਮੇਰੀ ਫੁੱਫੀ ਦੀ ਧੀ ਸੀ ਉਹਨੂੰ ਉਹ 3-4 ਉੱਤੇ ਮਾਰ ਗਏ, ਉਹ ਥੱਲੇ ਆ ਤੇ ਕਹਿੰਦੇ ਆ ਚਲੋ ਚੱਲੀਏ, ਇਹ ਵੀ ਮਰ ਗਈ ਆ। ਉਹ ਸੁਣਦੀ ਆ। ਅੱਛਾ। ਮੈਂ ਤੁਹਾਨੂੰ ਦੱਸਾਂ, ਅਸੀਂ ਜਾ ਦੁਕਾਨ ਸਿੱਧਰੇ ਪਾ ਲਈ, ਜਦੋਂ ਆਉਣਾ ਨਾ ਉਹਨਾਂ ਨੇ ਕਹਿਣਾ ਪਿਆਜ਼ ਇੰਡੀਆ ਦਾ, ਉਹਨੇ ਕਹਿਣਾ ਮੈਨੂੰ ਬੜਾ ਪਿਆਰਾ ਲੱਗਦਾ। ਓਏ ਹੋਏ ਹੋਏ। ਹਾਂ, ਕਹਿਣਾ ਟਮਾਟਰ ਇੰਡੀਆ ਦੇ, ਕਹਿਣਾ ਮੈਨੂੰ ਬੜੇ ਪਿਆਰੇ ਲੱਗਦੇ। ਉਹਨਾਂ ਨੂੰ ਭੁੱਲਿਆ ਨਹੀਂ। ਕਹਿਣਾ ਜੇ ਹੁਣ ਵੀ ਜਾਣਾ ਹੋਵੇ ਨਾ, ਕਹਿਣਾ ਮੈਨੂੰ ਅੱਖਾਂ ਮੇਰੀਆਂ ਬੰਨ੍ਹ ਦਿਓ ਤੇ ਮੈਂ ਆਪਣੇ ਪਿੰਡ ਚਲਾ ਜਾਊਂਗਾ। ਕੋਈ ਸ਼ਾਇਦ ਨਾ ਮੰਗਣ ਜਾਂਦੇ ਸੀ, ਇੱਥੇ ਆ ਕੇ ਮੰਗਣ? ਹਾਂ, ਲਾਹੌਰ ਵੀ। ਤੇ ਕਹਿੰਦੇ ਸੀ ਜਿਹੜਾ ਘਰ ਬੂਹੇ ਵਾਲੇ ਸੀ, ਕਹਿੰਦੇ ਮਾਰਤਾ ਪਨਾਹ ਗੀਰਾ ਨੇ। ਓਹ ਹੋ ਤੇ ਮੰਗ ਕੇ ਖਾਦਾ। ਹਾਂ। ਅੱਛਾ, ਇਹ ਲੋਕ ਜਿਹੜੇ ਸੀ ਇੱਥੇ ਪਨਾਹਗੀਰ ਕਹਿੰਦੇ ਸੀ ਤੁਹਾਨੂੰ? ਸਾਨੂੰ ਪਨਾਹਗੀਰ ਕਹਿੰਦੇ ਸੀ। ਹਾਂ, ਜੋ ਸਾਡੇ ਵੱਡਿਆਂ ਦੇ ਸੀ ਵੀ ਇਹ ਸਿੱਖਾਂ ਨਾਲ ਰਲ ਗਏ ਆ। ਅੱਛਾ। ਕਿ ਕੁੜੀਆਂ ਇਹ ਧੂਕੇ ਲਿਜਾਂਦੇ ਆ ਤੇ ਇਹ ਸਿੱਖਾਂ ਨਾਲ ਰਲ ਗਏ ਆ। ਇਹ ਕੁੜੀਆਂ ਲੈ ਕੇ ਗਏ ਸੀ ਉਹ? ਹਾਂਜੀ, ਤੁਹਾਡੀ ਅੱਖਾਂ ਦੇ ਸਾਹਮਣੇ? ਹਾਂ, ਧੂਕੇ। ਫੇਰ ਪਤਾ ਸਾਡਿਆਂ ਕਾਫਲੇ ਨੇ ਇਹ ਗੱਲ ਕੀਤੀ ਕਿ ਕੁੜੀਆਂ ਜਿਹੜੀਆਂ ਜਵਾਨਾਂ ਨਾ ਉਹ ਵਿਚਕਾਰ ਕਰੋ ਤੇ ਉਧਰ ਮਰਦ ਹੋ ਜਾਣ ਤੇ ਇਧਰ ਮਰਦ ਹੋ ਜਾਣ। ਉਦੋਂ ਜਦੋਂ ਉਹਨਾਂ ਨੇ ਐਲਾਨ ਕੀਤਾ, ਨਕੀਦ ਪੜ੍ਹੀ ਆ ਤੁਸੀਂ ਉੱਥੇ? ਹਾਂਜੀ। ਐਲਾਨ ਕੀਤਾ ਕਿ ਉੱਠ ਖਲੋਵੋ। ਸਾਡੀ ਮਾਂ ਨੇ ਹਾਂਡੀ ਪੱਕੀ ਸੀ, ਉਹ ਸਿਰ ਤੇ ਰੱਖੀ ਆ ਤੇ ਬਾਦ ਨੇ ਪਾਂਡਵਾ ਕੋਈ ਕੱਪੜੇ ਕੁਪੜੇ ਬੰਨ ਲੈ। ਅਸੀਂ ਤੁਰ ਪਏ ਆ। ਸਭਾ ਸ਼ਹਿਰ ਸੀ। ਅੱਛਾ। ਉੱਥੇ ਭਗਤੂ ਖੱਤਰੀ ਸੀ ਤੇ ਮੇਰਾ ਵਾਲਦ ਉਹਨਾਂ ਦੀ ਨੌਕਰੀ ਕਰਦਾ ਸੀ। ਅੱਛਾ ਅੱਛਾ। ਉਹ ਨਾ ਭਗਤੂ ਖੱਤਰੀ ਨੇ ਆਖਿਆ ਖੁਸ਼ੀ ਮੰਨਦਾ ਅੱਧਾ ਕਿਲੋ ਘਿਓ ਪੀ ਲੈਂਦਾ। ਕਹਿੰਦਾ ਮੈਂ ਪੀ ਲਾਂਦਾ। अस्सलामुअलैकुम, सत श्री अकाल, आदाब दोस्तों। सब दा पंजाब दी टीम इस टाइम अलीपुर ਚੱਠਾ पहुँचे हैं तो अज साडी मुलाकात है जलंधर के मां जी दे नाल, जिन्हां दी कहानी सुनने वास्ते असीं इन्हां दे कोल पहुँचे हैं तो इन्हां दी बड़ी इंटरस्टिंग स्टोरी है। इन्हां दे कोल 74 साल पुरानी तलवार भी मौजूद है। वो इस तलवार की किन्नी हिफाजत करते हैं, सारी गलबात सुनांगे इन्हां दे कोलों कि यह तलवार इन्हां दे कोल किस तरह आई, इन्हां दे वालिद साहब की काम करते सी, जदों जाड़े पे उदों इन्हां नाल की कुछ होया, किस तरह पाकिस्तान तक पहुँचे। आओ मिलते हैं तो गलबात साझी करते हैं। अस्सलाम वालेकुम माँ जी। वालेकुम सलाम। की हाल चाल है? ठीक है, शुक्र है। माँ जी अपना नाम की? खतीजा। खतीजा बीबी। हाँ जी। तुहाडे वालिद साहब दा की नाम सी? खुशी मोहम्मद। खुशी मोहम्मद। ते दादा जी दा? कासम। कासम। अच्छा माँ जी केड़ी बरात है अपनी? म्यों राजपूत। अच्छा म्यों राजपूत, सही हो गया। माँ जी इंडिया ਦੀਆਂ ਗੱਲਾਂ ਪੁੱਛਣੀਆਂ। हाँ जी। ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? ਸਾਡੀ ਉਮਰ ਸੀ 10 ਕੁ ਸਾਲ। हाँ जी। ਸਹੀ ਹੋ ਗਿਆ। ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ 4 ਭੈਣਾਂ ਸੀ? ਨਹੀਂ, 2 ਭਰਾ ਤੇ 2 ਭੈਣਾਂ ਮੇਰੇ ਸਨ। ਅੱਛਾ। 2 ਭਰਾ ਫੌਤ ਹੋ ਗਏ। ਅੱਛਾ। ਇੱਕ ਲਾਹੌਰ ਫੌਤ ਹੋ ਗਿਆ। ਅੱਛਾ। ਇੱਕ ਖਾਨਗਾ ਫੌਤ ਹੋ ਗਿਆ। ਭੈਣ ਜਿਹੜੀ ਸੀ ਸ਼ਿਵਪੁਰ ਫੌਤ ਹੋ ਗਈ। ਮੈਂ ਇਕੱਲੀ ਰਹਿ ਗਈ। ਅੱਛਾ, ਇਕੱਲੇ ਰਹਿ ਗਏ ਤੁਸੀਂ? ਹਾਂਜੀ। ਸਹੀ ਹੋ ਗਿਆ। ਅੱਛਾ ਮਾਂ ਜੀ ਪਿੱਛੇ ਇੰਡੀਆ 'ਚ ਪਿੰਡ ਕਿਹੜਾ ਸੀ ਆਪਣਾ? ਬਹੁਦੇਸਰ। ਦੇਸਰ ਜਿਹੜੇ ਸੀ ਨਾ ਉਹ ਲਾਗੇ ਪਿੰਡ ਸੀ। ਅੱਛਾ, ਤੁਹਾਡਾ ਬਹੁ ਸੀ? ਹਾਂਜੀ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਕੱਚਾ ਪਿੰਡ ਸੀ। ਜਿਹੜੇ ਸੀ ਨਾ ਪਹਿਲਾ ਪਿੰਡ ਕਹਿੰਦੇ ਸੀ ਦਰਿਆ ਪੈ ਗਿਆ। ਅੱਛਾ। ਫਿਰ ਉਹਨਾਂ ਨੇ ਨਵੇਂ ਮਕਾਨ ਪਾਏ, ਉਹ ਮੇਰੀ ਹੋਸ਼ ਤੋਂ ਪਹਿਲੇ। ਦਰਿਆ ਕੋਈ ਨੇੜੇ ਲੰਘਦਾ ਸੀ? ਹਾਂਜੀ। ਕਿੰਨੇ ਕੁ ਫਾਸਲੇ 'ਚ ਸੀ? ਉਹ ਨਹੀਂ ਮੈਨੂੰ ਪਤਾ। ਅੱਛਾ, ਉਹ ਨਹੀਂ ਪਤਾ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ?
ਫਟੂ ਢੀਂਗਾ। ਅੱਛਾ ਫਤੂ ਢੀਂਗਾ। ਉਹ ਕਸਬਾ ਸ਼ਹਿਰ ਸੀ। ਅੱਛਾ ਉੱਥੇ ਭਗਤੂ ਖੱਤਰੀ ਸੀ ਤੇ ਮੇਰਾ ਵਾਲਦ ਉਹਨਾਂ ਦੀ ਨੌਕਰੀ ਕਰਦਾ ਸੀ। ਅੱਛਾ ਅੱਛਾ ਅੱਛਾ। ਉਹ ਨਾ ਭਗਤੂ ਖੱਤਰੀ ਨੇ ਆਖਿਆ ਖੁਸ਼ੀ ਮਨਾਉਂਦਾ ਅੱਧਾ ਕਿਲੋ ਘਿਓ ਪੀ ਲੈਂਦਾ। ਕਹਿੰਦਾ ਮੈਂ ਪੀ ਲਾਂਗਾ। ਉਹਨੇ ਛੰਨੇ ਚ ਪਾ ਕੇ ਦਿੱਤਾ। ਅੱਛਾ ਉਹਨੇ ਪੀ ਲਿਆ। ਵਾਲਾ ਸਾਹਿਬ। ਹਾਂ ਉਹਨੇ ਪੀ ਲਿਆ। ਅੱਛਾ ਦੱਸਦੇ ਹੁੰਦੇ ਨਾ। ਤੇ ਉਹ ਵੀ ਮੈਨੂੰ ਪਤਾ ਭਗਤੂ ਖੱਤਰੀ ਦੀ ਕਰਿਆਨੇ ਦੀ ਦੁਕਾਨ ਸੀ ਤੇ ਬੜਾ ਮਾਲਦਾਰ ਸੀ। ਅੱਛਾ ਖੱਤਰੀ ਕਰਿਆਨੇ ਦੀ ਦੁਕਾਨ ਸੀ। ਹਾਂਜੀ ਫਟੂ ਢੀਂਗਾ ਸ਼ਹਿਰ ਸੀ। ਸਹੀ 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 ਸਹੀ। ਮਾਂ ਜੀ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਹੋਰ ਇਹ ਦੱਸਿਆ ਸੀ ਕਿ ਇਹ ਡੋਗਰ। ਡੋਗਰ ਜ਼ਿਆਦਾ ਸਨ। ਹਾਂਜੀ ਉਹ ਢਾਬਾਂ ਦੇ ਕੋਲ ਗੋਬਿੰਦਗੜ੍ਹ। ਅੱਛਾ ਉਹ ਸਾਰੇ ਉੱਥੇ ਬੈਠੇ ਆ। ਅੱਛਾ ਉੱਥੇ ਬੈਠੇ। ਹਾਂਜੀ ਸਹੀ ਹੋ ਗਿਆ। ਮਕਾਨ ਸਾਰੇ ਕੱਚੇ ਹੁੰਦੇ ਸੀ ਕਿ ਪੱਕੇ? ਉਦੋਂ ਕੱਚੇ ਸੀ ਕਿਸੇ ਨਾ ਕੰਮ ਦੇ। ਅੱਛਾ ਅੱਛਾ। ਹੁਣ ਜਾ ਕੇ ਵੇਖ ਲਓ ਉਹਨਾਂ ਨੂੰ ਉਹਨਾਂ ਦੇ ਨਾ ਢਾਹ ਲੱਗੀ ਆ ਦਰਿਆ ਪਿਆ ਉਹਨਾਂ ਦੀਆਂ ਜ਼ਮੀਨਾਂ ਮਰ ਗਈਆਂ। ਅੱਛਾ ਉਹ ਜਦੋਂ ਆਏ ਨਾ ਪਾਕਿਸਤਾਨ ਚ ਉਹਨਾਂ ਨੂੰ ਜ਼ਮੀਨਾਂ ਪੈ ਗਈਆਂ। ਅੱਛਾ ਹੁਣ ਅਗਲੇ ਚੌਧਰੀ ਆ। ਅੱਛਾ ਅੱਛਾ ਹੁਣ ਤਾਂ ਚੌਧਰੀ ਬਣੇ ਆ। ਚਲੋ ਜੀ ਮਿਹਨਤਾਂ ਕੀਤੀਆਂ ਹਾਂ ਉਹਨਾਂ ਨੂੰ ਜ਼ਮੀਨ ਪੈ ਗਈ। ਅੱਛਾ ਮਾਂ ਜੀ ਜਿਹੜਾ ਤੁਹਾਡਾ ਪਿੰਡ ਸੀ ਹਾਂਜੀ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਦਾ ਇੱਕੋ ਹੀ ਇੱਕ ਮਸਜਿਦ ਸੀ। ਹਾਂਜੀ ਉਹ ਵੀ ਕੱਚੀ ਸੀ? ਹਾਂ ਸਹੀ ਹੋ ਗਿਆ। ਦੁਕਾਨਾਂ ਵਗੈਰਾ ਤੇ ਨਹੀਂ ਸੀ ਇਹ ਤੁਹਾਡੇ ਪਿੰਡ ਦੇ ਵਿੱਚ? ਦੁਕਾਨਾਂ ਉਹ ਜਿਹੜਾ ਲਾਗੇ ਸੀ ਨਾ ਪਿੰਡ ਪਹਿਲਾ ਹਾਂਜੀ ਉੱਥੇ ਸੀ ਤੇ ਜਾਂ ਫਟੂ ਢੀਂਗਾ ਸੌਦਾ ਲਿਆਈਦਾ। ਮਾਂ ਜੀ ਤੁਹਾਡੀ ਤਹਿਸੀਲ ਕਿਹੜੀ ਸੀ? ਕਪੂਰਥਲਾ। ਅੱਛਾ ਤੇ ਜ਼ਿਲ੍ਹਾ ਤੁਹਾਡਾ? ਜ਼ਿਲ੍ਹਾ ਜਲੰਧਰ। ਅੱਛਾ ਜਲੰਧਰ ਸੀ। ਸਹੀ ਹੋ ਗਿਆ। ਤੁਹਾਡੇ ਨਾਨਕੇ ਕਿਹੜੇ ਪਿੰਡ ਰਹਿੰਦੇ ਸੀ? ਦੂਧਪੁਰ। ਦੂਧਪੁਰ। ਹਾਂਜੀ ਨੇੜੇ ਹੀ ਸੀ ਤੁਹਾਡੇ ਤੋਂ? ਨਹੀਂ 10 ਮੀਲ। ਅੱਛਾ 10 ਮੀਲ। ਹਾਂ ਜਾਂਦੇ ਹੁੰਦੇ ਸੀ ਬਚਪਨ ਚ? ਉਹ ਨਾ ਜਾਂਦੇ ਹੁੰਦੇ ਸੀ ਸਾਡੀ ਮਾਂ ਨੇ ਟੋਰ ਲੈਣਾ ਸਾਨੂੰ ਕਹਿਣਾ ਦਿਨ ਦਾ ਤਾਰਾ ਚੜ ਗਿਆ। ਅੱਛਾ ਤੇ ਸਾਨੂੰ ਟੋਰ ਲੈਣਾ। ਅੱਛਾ ਤੇ ਜੇ ਗੱਡੀ ਬਹਿਣਾ ਤੇ ਫਿਰ ਜਲੰਧਰੋਂ ਗੱਡੀ ਬਹਿਣਾ। ਅੱਛਾ ਗੱਡੀ 'ਚ ਜਲੰਧਰੋਂ ਬਹਿਣਾ? ਹਾਂ ਜੇ ਬਹਿਣਾ ਤੇ ਜਲੰਧਰੋਂ ਨਹੀਂ ਤਾਂ ਸਾਨੂੰ ਟੋਰ ਕੇ ਨਾ ਰੋਟੀਆਂ ਲੈਣੀਆਂ ਪਕਾ। ਅੱਛਾ ਤੇ ਅੱਧ ਚ ਜਾਣਾ ਖੂਹ ਵਗਦਾ ਹੋਣਾ ਤੇ ਉਹ ਉੱਥੇ ਰੋਟੀਆਂ ਖਾਣੀਆਂ ਤੇ ਜਾ ਕੇ ਫਿਰ ਨਾਨਕਿਆਂ ਦੇ ਪਿੰਡ ਜਾਣਾ। ਅੱਛਾ ਨਾਨਕਿਆਂ ਦੇ ਪਿੰਡ। ਉਹ ਵੀ ਮੈਨੂੰ 2 ਵਾਰਾਂ ਦੀ 3 ਵਾਰਾਂ ਦੀ ਯਾਦ ਆ। ਅੱਛਾ ਅੱਛਾ ਅੱਛਾ। ਨਾਨਕਿਆਂ ਦੇ ਪਿੰਡ ਮਾਮੇ ਕਿੰਨੇ ਸੀ ਤੁਹਾਡੇ? ਮਾਮਾ ਇੱਕ ਮਾਮਾ ਸੀ। ਆ ਫੈਸਲਾਬਾਦ ਫੌਤ ਹੋਇਆ। ਕੀ ਨਾਂ ਸੀ ਉਹਨਾਂ ਦਾ? ਕਰਮਦੀਨ। ਤੇ ਨਾਨਾ ਜੀ ਦਾ ਕੀ ਨਾਂ ਸੀ? ਰੁਲਦੂ। ਰੁਲਦੂ। ਸਹੀ ਹੋ ਗਿਆ। ਆ ਅੱਛਾ ਮਾਂ ਜੀ ਹੁਣ ਅਸੀਂ ਤੁਹਾਡੇ ਕੋਲ ਪੁੱਛਣ ਲੱਗੇ ਆ ਜਦੋਂ ਉਜਾੜੇ ਪਏ ਹਾਂਜੀ ਤੁਹਾਡੇ ਪਿੰਡ ਜਦੋਂ ਉਜਾੜੇ ਪਏ ਕੀ ਕੁਝ ਹੋਇਆ ਉਹਦੇ ਬਾਰੇ ਸਾਨੂੰ ਤਫਸੀਲੀ ਗੱਲਬਾਤ ਦੱਸੋ। ਉਦੋਂ ਜਦੋਂ ਉਹਨਾਂ ਨੇ ਐਲਾਨ ਕੀਤਾ ਨਕੀਦ ਪੜੀ ਆ ਤੁਸੀਂ ਉੱਥੇ? ਹਾਂਜੀ ਐਲਾਨ ਕੀਤਾ ਕਿ ਉੱਠ ਖਲੋਵੋ। ਸਾਡੀ ਮਾਂ ਨੇ ਹਾਂਡੀ ਪੱਕੀ ਸੀ ਉਹ ਸਿਰ ਤੇ ਰੱਖੀ ਆ ਤੇ ਬਾਦ ਨੇ ਪਾਂਡਵਾ ਕੋਈ ਕੱਪੜੇ ਕੁਪੜੇ ਬੰਨ ਲੈ। ਅੱਛਾ ਅਸੀਂ ਤੁਰ ਪਏ ਆ। ਤੁਸੀਂ ਚਾਰੇ ਭੈਣ ਭਰਾ ਨਾਲ ਵਾਲਦ ਸਾਹਿਬ? ਹਾਂ ਅਸੀਂ ਤੁਰ ਪਏ ਆ। ਤੁਹਾਡੇ ਚਾਚੇ ਬਾਬੇ ਨਹੀਂ ਸੀ ਹੈ ਸੀ? ਅੱਛਾ ਹਾਂ 2 ਤਾਏ ਸੀ ਇੱਕ ਚਾਚਾ ਸੀ ਤੇ ਨਾਲੇ ਕਿੱਡਾ ਪਿੰਡ ਸੀ। ਅੱਛਾ ਅੱਛਾ। ਖਰਾ ਕਿੰਨੀਆਂ ਮੀਲਾਂ ਤੇ ਕਾਫਲਾ ਸੀ। ਅੱਛਾ ਸਾਰੇ ਫਿਰ ਇੱਕੋ ਵਾਰੀ ਤੁਰ ਪਏ ਹੋ ਕਿ ਵੱਖਰੇ ਵੱਖਰੇ ਤੁਰੇ ਆਪਣੇ ਪਿੰਡੋਂ? ਅਸੀਂ ਪਿੰਡ ਇੱਕੋ ਵਾਰ ਨਿਕਲੇ ਆ। ਅੱਛਾ ਜਦੋਂ ਆਪਣੇ ਘਰੋਂ ਨਿਕਲੇ? ਹਾਂ ਇੱਕੋ ਵਾਰ ਹੀ ਢੋਲ ਵੱਜ ਗਿਆ। ਅੱਛਾ ਢੋਲ ਵੱਜ ਗਿਆ। ਹਾਂਜੀ ਨਿਕਲ ਜਾਓ। ਸਹੀ। ਤੇ ਉਹਨਾਂ ਨੇ ਪਿੰਡੋਂ ਬਾਰ-ਬਾਰ ਬਿਠਾ ਦਿੱਤੇ ਆ। ਅੱਛਾ ਹਾਂ ਪਿੰਡੋਂ ਬਾਹਰ ਬਿਠਾ ਦਿੱਤਾ? ਬਿਠਾ ਦਿੱਤਾ। ਇਹ ਵੀ ਹੁਣ ਮੈਨੂੰ ਨਹੀਂ ਯਾਦ ਕਿ ਕਿੰਨੇ ਦਿਨ ਸਾਨੂੰ ਬਿਠਾਇਆ। ਅੱਛਾ ਅੱਛਾ ਅੱਛਾ। ਹਾਂਜੀ ਫੇਰ ਸਾਨੂੰ ਟੋਰਿਆ। ਫੇਰ ਨਾ ਜਦੋਂ ਨਾ ਲਾਪੇ ਨਾ ਵੱਡਾ ਟੁੱਕੀ ਕਰਨਾ। ਵੱਡਾ ਟੁੱਕੀ ਕਿੱਥੇ ਹੋਈ ਸੀ? ਇੱਥੇ ਤੁਹਾਡੇ ਪਿੰਡ ਦੇ ਕੋਲ ਹੀ? ਨਾ ਨਾ ਹਟਮੇ। ਅੱਛਾ ਫੇਰ ਨਾ ਚੀਨ ਦੀ ਫੌਜ ਗਈ ਆ। ਨਹੀਂ ਉਹ ਨੇਪਾਲੀ ਸਨ ਉਹ ਛੋਟੇ ਛੋਟੇ। ਆ ਇੱਕੋ ਹੀ ਮਾਂਦਰਾ। ਹਾਂਜੀ ਇੱਕ ਬੱਚੇ ਚੈਨੀ ਲੱਗਦੇ ਸੀ। ਚੀਨ ਦੇ ਗਏ ਆ ਤੇ ਉਹਨਾਂ ਨੇ ਜਰਾ ਤੇ ਉਹ ਸਾਡੇ ਵੱਡਿਆਂ ਦੇ ਸੀ ਵੀ ਇਹ ਸਿੱਖਾਂ ਨਾਲ ਰਲ ਗਏ ਆ। ਅੱਛਾ ਕਿ ਕੁੜੀਆਂ ਇਹ ਧੂ ਕੇ ਲਿਜਾਂਦੇ ਆ ਤੇ ਇਹ ਸਿੱਖਾਂ ਨਾਲ ਰਲ ਗਏ ਆ। ਇਹ ਕੁੜੀਆਂ ਲੈ ਕੇ ਗਏ ਸੀ ਉਹ? ਹਾਂਜੀ ਤੁਹਾਡੀ ਅੱਖਾਂ ਦੇ ਸਾਹਮਣੇ? ਹਾਂ ਧੂ ਕੇ। ਫੇਰ ਪਤਾ ਸਾਡਿਆਂ ਕਾਫਲੇ ਨੇ ਇਹ ਗੱਲ ਕੀਤੀ ਕਿ ਕੁੜੀਆਂ ਜਿਹੜੀਆਂ ਜਵਾਨਾਂ ਨਾ ਉਹ ਵਿਚਕਾਰ ਕਰੋ ਤੇ ਉਧਰ ਮਰਦ ਹੋ ਜਾਣ ਤੇ ਇਧਰ ਮਰਦ ਹੋ ਜਾਣ। ਅੱਛਾ ਹਾਂ ਵਿਚਕਾਰ ਔਰਤਾਂ ਕੀਤੀਆਂ। ਸਾਡੀ ਅੰਮਾ ਵੀ ਜਵਾਨ ਸੀ ਸਾਡੀਆਂ ਚਾਚੀਆਂ ਤਾਈਆਂ ਵੀ ਜਵਾਨਾਂ ਸੀ। ਹਾਂਜੀ ਇਸ ਤਰ੍ਹਾਂ ਹੋਈ। ਸਹੀ। ਤੇ ਉਸ ਵੇਲੇ ਤੁਹਾਡੇ ਜਿਹੜਾ ਸੀ ਤੁਹਾਡਾ ਕਾਫਲਾ ਉਹਦੇ ਉੱਤੇ ਹਮਲਾ ਹੋਇਆ ਸੀ ਜਦੋਂ ਬੈਠੇ ਸੀ ਉੱਥੇ? ਤੁਰਦਿਆਂ ਨੂੰ ਕਰਦੇ ਸੀ।
ਤੁਰਦਿਆਂ ਕੋਈ ਹੋਇਆ ਇਸ ਤਰ੍ਹਾਂ? ਕੋਈ ਉਧਰੋਂ ਪੈਂਦਾ ਸੀ, ਕੋਈ ਉਧਰੋਂ ਪੈਂਦਾ ਸੀ। ਹਾਂ, ਜਿਹੜਾ ਸਾਡਾ ਲੱਗਦਾ ਸੀ ਆਪਣਾ, ਉਹ ਜਦੋਂ ਉਹਨੇ ਵੇਖਿਆ ਨਾ ਵੱਡਾ ਟੁਕੀ ਤੇ ਉਹ ਕਮਾਦ ਚ ਚਲਾ ਗਿਆ। ਤੁਹਾਡਾ ਰਿਸ਼ਤੇਦਾਰ? ਹਾਂ ਜੀ। ਅੱਛਾ। ਮੇਰੀ ਫੁੱਫੀ ਦੇ ਧੀ ਦੇ ਘਰ ਵਾਲਾ। ਉਹਨਾਂ ਨੇ ਉੱਥੇ ਮਾਰ ਦਿੱਤਾ ਉਹਨੂੰ। ਉਹ ਆਪਣੀ ਜਾਨ ਲੁਕਾਈ, ਉਹਨਾਂ ਨੇ ਉੱਥੇ ਮਾਰ ਦਿੱਤਾ। ਜਿਹੜੀ ਮੇਰੀ ਫੁੱਫੀ ਦੀ ਧੀ ਸੀ ਉਹਨੂੰ ਉਹ 3-4 ਉੱਤੇ ਮਾਰ ਗਏ, ਉਹ ਥੱਲੇ ਆ ਤੇ ਕਹਿੰਦੇ ਆ ਚਲੋ ਚੱਲੀਏ, ਇਹ ਵੀ ਮਰ ਗਈ ਆ। ਉਹ ਸੁਣਦੀ ਆ। ਅੱਛਾ, ਚਲੋ ਚੱਲੀਏ, ਇਹ ਵੀ ਮਰ ਗਈ ਆ। ਕਹਿੰਦੀ ਜਦੋਂ ਚਲੇ ਗਏ ਮੈਂ ਉਹ ਪਰਾਂ ਸਿੱਟੀਆਂ ਤੇ ਨੱਸ ਕੇ ਰਲ ਗਈ ਕਾਫਲੇ 'ਚ। ਇਸ ਤਰ੍ਹਾਂ ਬਹੁਤ ਹੋਈ ਬਰਿਆਲੀ। ਅੱਛਾ, ਤੁਸੀਂ ਕਿੰਨੇ ਦਿਨ ਲੱਗੇ ਜਦੋਂ ਆਪਣੇ ਪਿੰਡੋਂ ਨਿਕਲੇ? ਹਾਂਜੀ, ਇਹ ਸਮਝ ਲਓ ਕਿ 2.5 ਮਹੀਨੇ ਆਏ ਇੱਧਰ। 2.5 ਮਹੀਨੇ? ਨਿੱਕੀ ਦੇ ਉੱਥੇ ਕੀਤੀ, ਉਹਨਾਂ ਨੇ ਐਲਾਨ ਕਰ ਦਿੱਤਾ। ਉਦੋਂ ਢੋਲ ਵੱਜ ਗਿਆ ਹਾਂਜੀ ਕਿ ਨਿਕਲ ਜਾਓ, ਤੇ ਵੱਡੀ ਆਣ ਕੇ ਖਾਨਗਾ ਡੋਗਰਾਂ ਦੀ ਸੁਣਿਆ ਹਾਂਜੀ ਹਾਂਜੀ, ਇੱਥੇ ਆਣ ਕੇ ਕੀਤੀ। ਅੱਛਾ, ਇੱਥੇ ਕੀਤੀ ਸੀ। ਉਸ ਰਾਤ ਫਿਰ ਮੇਰਾ ਭਰਾ ਫੌਤ ਹੋ ਗਿਆ। ਅੱਛਾ ਮਾਂ ਜੀ, ਮੈਨੂੰ ਇਹ ਦੱਸੋ, ਜਦੋਂ ਤੁਸੀਂ ਲੋਕ ਪਿੰਡੋਂ ਨਿਕਲੇ ਹਾਂਜੀ, ਇਹ ਜਿਹੜੀ ਤਲਵਾਰ ਹੈ ਤੁਹਾਡੇ ਕੋਲ ਹਾਂਜੀ, ਇਹ ਕਿਸ ਤਰ੍ਹਾਂ ਤੁਹਾਡੇ ਵਾਲਿਦ ਨੂੰ ਕਿਹਨੇ ਦਿੱਤੀ, ਉਹਦੇ ਬਾਰੇ ਸਾਨੂੰ ਦੱਸੋ। ਵਾਲਿਦ ਨੇ ਮਾਰਿਆ ਵਾ ਕੇਰ ਸਿੰਘ ਨੂੰ। ਕੇਰ ਸਿੰਘ ਕੌਣ ਸੀ ਉਹ? ਸਿੱਖ। ਉਹਦੇ ਬਾਰੇ ਦੱਸੋ, ਕੀ ਕਰਦਾ ਸੀ? ਘੋੜੀ ਤੇ ਆਇਆ ਸੀ ਤੇ ਰੁਪਈਆ ਗੜਾਉਂਦਾ ਸੀ ਤੁਹਾਡਾ ਜਦੋਂ ਕਾਫਲੇ ਦੇ ਵਿੱਚੋਂ? ਹਾਂਜੀ। ਉਹ ਉਹਨਾਂ ਨੇ ਇੱਕ ਦਿਨ ਤੇ ਦੇ ਦਿੱਤੇ ਕੇਰ ਸਿੰਘ ਨੂੰ, ਦੂਏ ਦਿਨ ਫੇਰ ਆ ਗਿਆ। ਅੱਛਾ, ਕਹਿੰਦਾ ਵਾ ਮੈਂ ਕੇਰ ਸਿੰਘ ਨਹੀਂ, ਮੈਂ ਕਹਿਰ ਸਿੰਘ ਹਾਂ। ਅੱਛਾ, ਉਹਨਾਂ ਆਖਿਆ ਫਿਰ ਤੈਨੂੰ ਅਸੀਂ ਤਾਂ ਭੁੱਖੇ ਮਰਨ ਡਏ ਆ, ਤੈਨੂੰ ਰੁਪਈਆ ਕਿੱਥੋਂ ਦਈਏ। ਇਹਨਾਂ ਫਿਰ ਲਾ ਲਿਆ ਘੋੜੀ ਤੋਂ। ਅੱਛਾ, ਆ ਖੋ ਕੇ ਇਹ ਮਾਰੀ ਆ। ਅੱਛਾ, ਤੇ ਫਿਰ ਮੇਰੇ ਬਾਲਦ ਨੂੰ ਆਉਣੀ ਸੀ ਨਾ। ਅੱਛਾ, ਇਹ ਤੁਹਾਡੇ ਵਾਲਿਦ ਨੇ ਕਹਿਰ ਸਿੰਘ ਦੀ ਤਲਵਾਰ ਹੈ, ਕਹਿਰ ਸਿੰਘ ਕੋ ਖੋ ਕੇ ਉਹਨੂੰ ਕਤਲ ਕੀਤਾ? ਕਤਲ ਕੀਤਾ ਨਾ, ਕਤਲ ਮੇਰੇ ਬਾਲਦ ਨੇ ਮਾਰੀ ਆ। ਅੱਛਾ, ਤੇ ਨਾਲ ਹੋਰ ਵੀ ਗਏ ਆ ਨਾ। ਜਦੋਂ ਹੁਣ ਇੱਥੇ ਤੇ ਆ ਹੋਰ ਹੋਵਾਂ ਤੋਂ ਮੈਂ ਹੋਵੇ, ਹਿੰਮਤ ਇੱਕ ਬੰਦਾ ਕਰਦਾ ਫਿਰ ਨਾਲ 10 ਬੰਦੇ ਫਿਰ ਉਹ ਲਾਗੇ ਸੀ ਉਹਨਾਂ ਕੋ ਕਈ ਰਾਈ ਸੀ। ਅੱਛਾ, ਉਹ ਕਈ ਲਈ ਆ, ਧੂ ਕੇ ਲੈ ਗਏ ਆ, ਜਾ ਕੇ ਟੋਇਆ ਕੱਢਿਆ, ਉਹਨੂੰ ਨੱਪਿਆ, ਘੋੜੀ ਭਜਾਈ। ਅੱਛਾ ਮਾਂ ਜੀ, ਜਿਹੜਾ ਕਹਿਰ ਸਿੰਘ ਸੀ ਹਾਂਜੀ, ਇਹ ਕੋਈ ਆਲੇ ਦੁਆਲੇ ਪਿੰਡਾਂ ਦਾ ਸੀ ਤੁਹਾਡੇ ਦੇ? ਆਹੋ, ਹੋਵੇਗਾ ਹੀ। ਅੱਛਾ ਅੱਛਾ ਅੱਛਾ, ਉਹ ਆਇਆ ਕਾਫਲੇ 'ਚ। ਅੱਛਾ, ਕਾਫਲੇ 'ਚ ਆ ਕੇ ਤੇ ਤੁਹਾਡੇ ਕੋਲ ਜੱਗਾ ਪੈਸੇ ਲੈਂਦਾ ਸੀ? ਹਾਂਜੀ, ਕਿ ਸਾਰਿਆਂ ਕੋ? ਇਹਨਾਂ ਨੇ ਆਖਿਆ ਸੀ ਕਿੱਥੋਂ ਦਈਏ, ਭੁੱਖੇ ਤਾਂ ਅਸੀਂ ਸੀ। ਇੱਕ ਵਾਰ ਤੇ ਦੇਤਾ ਡਰਦਿਆਂ ਨੇ ਰੁਪਈਆ ਸਹੀ, ਤੇ ਦੂਏ ਦਿਨ ਫੇਰ ਆ ਗਿਆ। ਇਹਨਾਂ ਆਖਿਆ ਇਹ ਤਾਂ ਸਾਨੂੰ ਲੈ ਦੇ ਗਿਆ। ਫਿਰ ਪਤਾ ਕੀ ਕਹਿੰਦਾ, ਇਹਨਾਂ ਨੇ ਆਖਿਆ ਸੀ ਤੇ ਆਪ ਭੁੱਖੇ ਮਰਦੇ ਆ। ਕਹਿੰਦਾ ਮੈਂ ਕੇਰ ਸਿਓ ਨਹੀਂ, ਮੈਂ ਕਹਿਰ ਸਿਓ ਵਾ। ਉਹਨਾਂ ਆਖਿਆ ਫਿਰ ਦੱਸ ਲੈਨੇ ਆ। ਤੁਹਾਡੇ ਵਾਲਿਦ ਨੂੰ ਫਿਰ ਗੁੱਸਾ ਚੜ ਗਿਆ? ਆ, ਤੇ ਇਹਨੇ ਜਦੋਂ ਖੋਈ ਆ, ਸਿੱਟਿਆ ਉਹਨੂੰ ਘੋੜੀ ਤੋਂ, ਦੂਸਰੇ ਵੀ ਲੜ ਗਏ ਇਹਦੇ ਨਾਲ ਹੀ ਵੜ ਦਿੱਤਾ ਉਹਨੂੰ? ਹਾਂ, ਵਾਹ ਜੀ। ਤੇ ਦੂਸਰੇ ਵੀ ਲੜ ਗਏ, ਲਾਗੇ ਕਈ ਸੀ ਉਹਨਾਂ ਦੀ, ਉਹ ਕਈ ਲਈ ਆ। ਇਹਨਾਂ ਨੇ ਟੋਇਆ ਬਾਬਾ ਜੀ ਗਏ ਕਿ ਟੋਇਆ ਕੱਢਣ, ਤੇ ਉਹਨੂੰ ਦਫਨਾ ਦਿੱਤਾ। ਆ ਲੈ ਇੱਥੇ ਪਿਆ ਰਿਹਾ। ਸਹੀ ਹੋ ਗਿਆ, ਸਹੀ ਹੋ ਗਿਆ। ਇੰਜ ਕਰਕੇ ਹੋਈ। ਇਹ ਉਦੋਂ ਦੀ ਕੋਲ 74 ਸਾਲ ਹੋ ਗਏ ਨੇ। ਇਹਨਾਂ ਦੇ ਵਾਲਿਦ ਦੀ ਨਿਸ਼ਾਨੀ ਹੈ ਇਹ। ਇੱਕ ਹਿਸਾਬ ਦਾ ਆਪਣੀ ਕਾਫਲੇ ਦੀ ਹਿਫਾਜ਼ਤ ਵਾਸਤੇ ਇੱਕ ਬੰਦੇ ਨੂੰ ਮਾਰ ਕੇ ਤੇ ਤਲਵਾਰ ਇਹਨਾਂ ਨੇ ਹਾਸਲ ਕੀਤੀ। ਇਹ ਵੀ ਫਿਰ ਇਹਦੇ ਨਾਲ ਹੀ ਫਿਰ ਤੁਸੀਂ ਪਾਕਿਸਤਾਨ ਆਏ ਸੀ? ਹਾਂਜੀ, ਇਹ ਫਿਰ ਰੱਖ ਲਈ ਸੀ। ਅੱਛਾ, ਵਾਲਿਦ ਸਾਹਿਬ ਤੁਹਾਡੇ ਨਾਲ ਹੀ ਲੈ ਕੇ ਆਏ ਨੇ? ਹਾਂ, ਅਸੀਂ ਇਕੱਠੇ ਫਿਰ ਆਏ ਆ। ਫਿਰ ਮੈਂ ਦੇ ਵਿੱਚ ਮਾਂ ਜੀ, ਜਦੋਂ ਤੁਸੀਂ ਉੱਥੇ ਕਹਿਰ ਸਿੰਘ ਨੂੰ ਮਾਰ ਦਿੱਤਾ ਤੁਹਾਡੇ ਵਾਲਿਦ ਸਾਹਿਬ ਨੇ, ਹਾਂ, ਉਸ ਤੋਂ ਬਾਅਦ ਫਿਰ ਕੋਈ ਫੌਜ ਜਾਂ ਦੂਸਰੀ ਕਾਰਵਾਈ ਤੇ ਨਹੀਂ ਕੀਤੀ? ਨਾ, ਕੋਈ ਨਾ, ਕੋਈ ਨਹੀਂ। ਤੇ ਰਾਹ 'ਚ ਫਿਰ ਕਾਫਲਾ ਕਿੰਨੇ ਦਿਨ ਫਿਰ ਅੱਗੇ ਵਧਦਾ ਰਿਹਾ? 10 ਦਿਨ ਬਿਠਾ ਛੱਡਦੇ ਹੁੰਦੇ ਸੀ। 15 ਦਿਨ ਬਿਠਾ। ਖਾਣ ਨੂੰ ਕੀ ਦਿੰਦੇ ਸੀ? ਕੁਛ ਵੀ ਨਾ। ਕੀ ਖਾਣ ਨੂੰ? ਕੁਛ ਵੀ ਨਾ। ਜਿਹੜੇ ਦਾਣੇ ਬਣਾਏ ਸੀ ਉਹ ਕੁਛ ਆਟੇ ਬੱਧੇ ਸੀ, ਕੋਈ ਭੁੱਖੇ ਮੰਗ ਲਿਆਉਣਾ ਲਾਗੇ ਪਿੰਡਾਂ 'ਚ। ਇਸ ਤਰ੍ਹਾਂ ਕਰਕੇ ਹੋਈ। ਉਹ ਜੀ ਰੁਪਈਆ ਆਇਆ ਗਰਾਉਣ, ਤੇ ਵੀ ਭੁੱਖੇ ਤਾਂ ਅੱਗੇ ਮਰਦੇ ਆ। ਇਸ ਤਰ੍ਹਾਂ ਕਰਕੇ ਹੋਈ। ਜਦੋਂ ਫਿਰ ਪਾਕਿਸਤਾਨ ਤੁਸੀਂ ਕਿਹੜੇ ਪਾਸੋਂ ਕ੍ਰਾਸ ਕੀਤਾ ਹੈ? ਅਸੀਂ ਲਾਹੌਰ ਆਏ ਆ। ਅੱਛਾ, ਲਾਹੌਰ ਆਏ? ਹਾਂਜੀ। ਲਾਹੌਰ ਆ ਕੇ ਕਿੱਥੇ ਬੈਠੇ ਸੀ ਸਭ ਤੋਂ ਪਹਿਲੇ? ਅਸੀਂ ਮੀਆਂ ਸਾਹਿਬ ਦੀ ਛਾਉਣੀ। ਅੱਛਾ, ਅੱਗੇ ਲਾਗੇ ਸੀ ਨਹਿਰ। ਕੁਛ ਦੁਨੀਆ ਫੌਤ ਹੁੰਦੀ ਜਾਂਦੀ ਸੀ ਇਹ ਬਿਮਾਰੀ ਤੋਂ, ਇੱਕ ਦੂਜੇ ਦਾ ਨਾ। ਉੱਥੇ ਬਿਮਾਰੀ ਵੀ ਫੈਲ ਗਈ ਸੀ? ਹਾਂਜੀ, ਉਹਨਾਂ ਨੇ ਆਖਿਆ ਤੁਸੀਂ ਜਾਓ ਨਹਿਰ ਤੇ, ਜਲੋੜੀ ਨਹਿਰ। ਅੱਛਾ, ਉੱਥੇ ਜਾਓ, ਜਾ ਕੇ ਨਹਾਓ ਧੋਵੋ,
ਕੱਪੜੇ ਧੋਵੋ, ਤੁਸੀਂ ਪਾਕਿਸਤਾਨ 'ਚ ਆ ਗਏ ਹੋ। ਅੱਛਾ। ਉਹ ਫਿਰ ਨਹਿਰ ਦੇ ਉੱਤੇ ਫਿਰ ਦੁਨੀਆ ਨੇ ਨਹਾਤਾ ਧੋਤਾ, ਕੱਪੜੇ ਧੋਤੇ। ਜਦੋਂ ਮਾਂ ਜੀ ਪਾਕਿਸਤਾਨ ਆ ਗਏ, ਤੁਹਾਡੇ ਪਤਾ ਲੱਗ ਗਿਆ ਕਾਫਲੇ ਨੂੰ, ਹਾਂਜੀ। ਉਦੋਂ ਕੋਈ ਨਾਰੇ ਨੂਰੇ ਵੀ ਲਾਏ ਸੀ? ਨਾਰੇ ਨੂਰੇ ਲੱਗਦੇ ਸੀਗੇ। ਨਾਰੇ ਕੀ ਲਾਉਣੇ ਪੁੱਤਰਾ, ਮਰ ਗਏ ਭੁੱਖਾਂ ਨਾਲ ਤੇ ਕੁਛ ਮੌਤ ਨੇ। ਰੋਂਦੇ ਤੇ ਹੈ ਸੀ, ਰੋਂਦੇ ਸੀ। ਅੱਲਾਹ ਦਾ ਕਿ ਪਾਕਿਸਤਾਨ ਤੱਕ ਪਹੁੰਚ ਗਏ ਤੇ ਜੀ ਜਿਹੜੇ ਹੁਣ ਅਸੀਂ ਹੁਣ 4 ਆਏ ਆ ਤੇ ਮੈਂ ਰਹਿ ਗਈ ਇਕੱਲੀ ਤੇ ਰੋਣਾ ਹੀ ਆ। ਤੇ ਮਾਂ ਜੀ ਤੁਹਾਡੇ ਕਾਫਲੇ ਦੇ ਵਿੱਚ ਜਦੋਂ ਤੁਸੀਂ ਘਰੋਂ ਨਿਕਲੇ ਸੀ, ਹਾਂਜੀ, ਕਿੰਨੇ ਜੀ ਸੀ ਤੁਹਾਡੇ ਚਾਚੇ ਬਾਬੇ ਟੋਟਲ? ਅਸੀਂ ਹਾਂਜੀ 4, ਮੇਰੇ ਬਾਲਦ ਸਣੇ 4 ਸੀ ਭਰਾ ਤੇ 4 ਹੀ ਇਹ ਤਾਈਆਂ ਚਾਚੀਆਂ। ਅੱਛਾ। ਹਾਂ, ਉਹਨਾਂ ਵਿੱਚੋਂ ਕੋਈ ਰਾਹ 'ਚ ਮਰਿਆ ਵੀ ਹੈ? ਨਹੀਂ, ਇੱਥੇ ਆਣ ਕੇ ਖਾਨਗਾ ਮਰੇ ਆ। ਅੱਛਾ, ਖਾਨਗਾ ਡੋਗਰਾ ਮਰੇ। ਹਾਂਜੀ, ਇੱਥੇ ਮਰੇ ਆ। ਇੱਥੇ ਫਿਰ ਜਦੋਂ ਤੁਸੀਂ ਆ ਗਏ ਹਾਂਜੀ ਲਾਹੌਰ, ਉੱਥੇ ਨਹਾਤਾ ਧੋਤਾ ਤੁਸੀਂ, ਉੱਥੇ ਫਿਰ ਤੁਹਾਨੂੰ ਰਾਸ਼ਨ ਮਿਲਦਾ ਰਿਹਾ ਕੋਈ ਖਾਣ ਪੀਣ ਨੂੰ? ਕੋਈ ਸ਼ੈ ਨਾ ਮੰਗਣ ਜਾਂਦੇ ਸੀ। ਇੱਥੇ ਆ ਕੇ ਮੰਗਣ? ਹਾਂ, ਲਾਹੌਰ ਵੀ। ਤੇ ਕਹਿੰਦੇ ਸੀ ਜਿਹੜਾ ਘਰ ਬੂਹੇ ਵਾਲੇ ਸੀ, ਕਹਿੰਦੇ ਮਾਰਤਾ ਪਨਾਹ ਗੀਰਾਂ ਨੇ। ਓਹੋ ਹੋ। ਤੇ ਮੰਗ ਕੇ ਖਾਦਾ। ਹਾਂ। ਅੱਛਾ, ਇਹ ਲੋਕ ਜਿਹੜੇ ਸੀ ਇੱਥੇ ਪਨਾਹਗੀਰ ਕਹਿੰਦੇ ਸੀ ਤੁਹਾਨੂੰ? ਸਾਨੂੰ ਪਨਾਹਗੀਰ ਕਹਿੰਦੇ ਸੀ। ਹਾਂ। ਫਿਰ ਉੱਥੋਂ ਲਾਹੌਰੋਂ ਤੁਰੇ ਆ ਤੇ ਖਾਨਗਾ ਆਏ ਆ। ਖਾਨਗਾ ਤੋਂ ਤੁਰੇ ਆ ਤੇ ਲਾਗੇ ਪਿੰਡ ਵਾ ਗੋਇਆ ਵਾਲੀ, ਉੱਥੇ ਥੱਕ ਗਏ, ਉੱਥੇ ਰਾਤ ਰਹੇ ਆ। ਹਾਂਜੀ। ਉੱਥੇ ਨਿੱਕਾ ਭਰਾ ਫੌਤ ਹੋ ਗਿਆ ਤੁਹਾਡਾ। ਉੱਥੋਂ ਤੁਰੇ ਆ ਤੇ ਉਹ ਗੋਬਿੰਦਗੜ੍ਹ ਜਿਹੜਾ ਤੁਹਾਨੂੰ ਦੱਸਿਆ ਕਿ ਕਿਸੇ ਨੇ ਦੱਸਿਆ ਕਿ ਤੁਹਾਡਾ ਸਾਰਾ ਪਿੰਡ ਉਸ ਪਿੰਡ ਬੈਠਾ ਵਾ, ਚਾਚੇ ਤਾਏ ਵੀ ਬੈਠੇ ਆ। ਫਿਰ ਉੱਥੇ ਚਲੇ ਗਏ ਆ। ਉਹ ਕੁਛ ਮੇਰੇ ਖਾਨਗਾ ਡੋਗਰੀ ਰਹਿ ਪਏ, ਕੁਛ ਉੱਥੇ। ਫਿਰ ਕੁਛ ਦਿਨ ਉੱਥੇ ਮੇਰੀ ਸ਼ਾਦੀ ਹੋਈ ਆ। ਇਹਨਾਂ ਦੀ ਅੰਮਾ ਦੀ ਵੀ ਸ਼ਾਦੀ ਉੱਥੇ ਹੋਈ ਉਸ ਪਿੰਡ। ਅੱਛਾ, ਤੁਸੀਂ ਉੱਥੇ ਫਿਰ ਰਹਿਣ ਲੱਗ ਪਏ? ਹਾਂਜੀ। ਫਿਰ ਮੇਰਾ ਵਾਲਦ ਇਕੱਲਾ ਸੀ, ਉਹ ਫਿਰ ਉੱਠ ਕੇ ਤੇ ਖਾਨਗਾ ਆ ਗਿਆ। ਭਰਾ ਦੋਨੇ ਤੁਹਾਡੇ ਉੱਥੇ ਫੌਤ ਹੋਏ ਨੇ? ਹਾਂਜੀ। ਫਿਰ ਕੋਈ ਨਾ 6 ਭੈਣਾਂ, ਇੱਕ ਫੌਤ ਹੋ ਗਈ, 5 ਅਸੀਂ ਹੈ ਆ। ਅੱਛਾ ਅੱਛਾ ਅੱਛਾ। ਤੇ ਮਾਂ ਜੀ ਹੁਣ ਆਪਣਾ ਉਹ ਪਿੰਡ ਕਦੀ ਯਾਦ ਆਇਆ? ਯਾਦ ਆਉਂਦਾ। ਉਹ ਜਿਹੜਾ ਕਾਫਲੇ ਦੇ ਵਿੱਚ ਹਮਲੇ ਹੁੰਦੇ ਸੀ, ਬੜੇ ਯਾਦ ਆਉਂਦੇ ਆ। ਉਹ ਕਦੀ ਯਾਦ ਆਏ? ਆਉਂਦੇ ਆ। ਦਿਲ ਨੂੰ ਡਰ ਨਹੀਂ ਲੱਗਦਾ? ਮੇਰੇ ਘਰ ਵਾਲਾ ਜਿਹੜਾ ਨਾ, ਉਹ ਤੇ ਰੋਂਦਾ ਹੁੰਦਾ ਸੀ। ਅੱਛਾ। ਹਾਂ, ਕਹਿੰਦਾ ਨਹੀਂ ਮੇਰਾ ਬੜਾ ਦਿਲ ਕਰਦਾ ਇੰਡੀਆ ਜਾਵਾਂ। ਮੇਰਾ ਬੜਾ ਦਿਲ ਕਰਦਾ। ਅੱਛਾ, ਉਹਨਾਂ ਕਹਿੰਦੇ ਹੁੰਦੇ ਤੁਹਾਡੇ ਨਾਲ ਗੱਲ ਸ਼ੇਅਰ ਕਰਦੇ ਹੁੰਦੇ ਸੀ ਕਿ ਮੈਂ ਇੰਡੀਆ ਜਾਵਾਂ, ਵੇਖ ਕੇ ਆਵਾਂ? ਹਾਂ। ਉਹ ਕਿਹੜੇ ਪਿੰਡ? ਉਹ ਜੇ ਜਿੰਦਾ ਰਹਿੰਦਾ ਨਾ ਤੇ ਉਹਨੇ ਰਾਤ ਸੌਣਾ ਨਹੀਂ ਸੀ। ਅੱਛਾ। ਹਾਂ, ਉਹਨੂੰ ਪਤਾ ਹੁੰਦਾ ਸੀ ਇੰਟਰਵਿਊ ਕਰਨਾ ਹੋਣਾ। ਆਹੋ। ਉਹਨੇ ਸੌਣਾ ਨਹੀਂ ਸੀ ਰਾਤ। ਕਹਿਣਾ ਸੀ ਮੈਂ ਇਹੀ ਕਹਿਣਾ ਵਾ ਮੈਨੂੰ ਇੰਡੀਆ ਪਹੁੰਚਾਓ। ਕਈ ਐਵੇਂ ਦੇ ਬਜ਼ੁਰਗ ਦੁਨੀਆ ਟੁਰ ਗਏ ਜਿਹੜੇ ਤਰਸਦੇ ਅਸੀਂ ਆਪਣਾ ਪਿੰਡ ਵੇਖ ਲਈਏ। ਲੇਕਿਨ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕ ਜਿਹੜੇ ਪਿੰਡਾਂ 'ਚੋਂ ਆਏ ਨੇ, ਅਗਰ ਉਹ ਪਿੰਡ ਤੱਕ ਵੀਡੀਓ ਪਹੁੰਚਦੀ ਹੈ, ਅਸੀਂ ਉਹ ਜਾ ਤੇ ਨਹੀਂ ਸਕਦੇ, ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਵਿਖਾ ਦਈਏ, ਉਹਨਾਂ ਦੀਆਂ ਮਸਜਿਦਾਂ, ਉਹਨਾਂ ਦੇ ਉਹ ਘਰ ਵਿਖਾ ਦਈਏ। ਮੈਂ ਤੁਹਾਨੂੰ ਦੱਸਾਂ, ਅਸੀਂ ਦੁਕਾਨ ਸਿੱਧਰੇ ਪਾ ਲਈ। ਜਦੋਂ ਆਉਣਾ ਨਾ, ਉਹਨਾਂ ਨੇ ਕਹਿਣਾ ਪਿਆਜ਼ ਇੰਡੀਆ ਦਾ, ਉਹਨੇ ਕਹਿਣਾ ਮੈਨੂੰ ਬੜਾ ਪਿਆਰਾ ਲੱਗਦਾ। ਓਏ ਹੋਏ ਹੋਏ। ਹਾਂ, ਕਹਿਣਾ ਟਮਾਟਰ ਇੰਡੀਆ ਦੇ, ਕਹਿਣਾ ਮੈਨੂੰ ਬੜੇ ਪਿਆਰੇ ਲੱਗਦੇ। ਦੁਕਾਨ ਉੱਥੇ ਕੀਤੀ 3 ਸਾਲ। ਫਿਰ ਮੰਡੀ ਗਿਆ ਵਾ, ਰਕਸ਼ੇ ਤੋਂ ਡਿੱਗ ਪਿਆ। ਫਿਰ 2 ਸਾਲ ਉਹ ਬਿਮਾਰ ਆ ਮੇਦੇ ਦੀ, ਫਿਰ ਉਹਨੂੰ ਤਕਲੀਫ ਰਹੀ ਆ। ਲੇਕਿਨ ਆਪਣਾ ਪਿਛਲਾ ਪਿੰਡ ਭੁੱਲਿਆ ਨਹੀਂ ਉਹਨਾਂ ਨੂੰ ਭੁੱਲਿਆ ਨਹੀਂ। ਕਹਿਣਾ ਜੇ ਹੁਣ ਵੀ ਜਾਣਾ ਹੋਵੇ ਨਾ, ਕਹਿਣਾ ਮੈਨੂੰ ਅੱਖਾਂ ਮੇਰੀਆਂ ਬੰਨ ਦੇ ਤੇ ਮੈਂ ਆਪਣੇ ਪਿੰਡ ਚਲਾ ਜਾਊਂਗਾ, ਮੈਨੂੰ ਗਲੀਏ ਪਾ ਦੇਣ। ਵਾਹ ਜੀ ਵਾਹ। ਆਪਣਾ ਬੜਾ ਯਾਦ ਕਰਦੇ ਸੀ। ਅੱਛਾ ਮਾਂ ਜੀ, ਉਹਨਾਂ ਦਾ ਕਿਹੜਾ ਜ਼ਿਲ੍ਹਾ ਸੀ? ਉਹਨਾਂ ਦਾ ਵੀ ਇਹੀ ਸੀ ਤੇ ਮਾਨਾ ਤਲਵੰਡੀ ਪਿੰਡ ਸੀ। ਮਾਨਾ ਤਲਵੰਡੀ ਪਿੰਡ ਸੀ। ਅੱਛਾ ਅੱਛਾ। ਹਾਂ, ਕਈ ਲੋਕ ਚਲੇ ਗਏ ਜੀ ਦੁਨੀਆ ਤੋਂ, ਬੜੇ ਗਏ, ਜਿਨ੍ਹਾਂ ਵਿੱਚੋਂ ਮੈਂ ਹੀ ਆ। ਇਹ ਤਲਵਾਰ ਜਿਹੜੀ ਹੈ, ਹਾਂਜੀ, ਇਹ ਕਿਸ ਤਰ੍ਹਾਂ ਇੰਨੀ ਦੇਰ ਸੰਭਾਲ ਕੇ ਰੱਖੀ? ਬੜੇ। ਇਹ ਕਿਹਨੇ ਰੱਖੀ ਸੀ? ਤੁਸੀਂ ਆਪਣੇ ਕੋਲ ਰੱਖੀ? ਹਾਂ, ਅਸੀਂ ਆਪਣੇ ਕੋਲ ਰੱਖੀ। ਤੁਹਾਡੇ ਵਾਲਾ ਸਾਹਿਬ ਨੂੰ ਮਿਲੀ ਸੀ? ਹਾਂਜੀ, ਉਹਨਾਂ ਨੇ ਖੋਈ ਸੀ। ਉਸ ਤੋਂ ਬਾਅਦ ਤੁਹਾਡੇ ਤੱਕ ਕਿਵੇਂ ਪਹੁੰਚੀ ਹੈ? ਮੇਰੇ ਨਾਲ ਰਹਿੰਦੇ ਸੀ, ਪੁੱਤਰ ਜੀ ਕੋਈ ਨਹੀਂ ਸੀ। ਅੱਛਾ, ਵਾਲਾ ਸਾਹਿਬ ਤੁਹਾਡੇ ਨਾਲ ਰਹਿੰਦੇ ਸੀ? ਹਾਂਜੀ। ਇਹਦੇ ਬਾਰੇ ਕੋਈ ਦੱਸਦੇ ਹੁੰਦੇ ਸੀ ਗੱਲਬਾਤ ਹੋਰ ਕੋਈ, ਕਿ ਇਹਨੂੰ ਪੁੱਤਰ ਸੰਭਾਲ ਕੇ ਰੱਖੀ ਜਾਂ? ਹਾਂ, ਤੇ ਨਾਲੇ ਵਾਕਿਆ ਵੀ, ਮੈਨੂੰ ਵਾਕਿਆ ਦਾ ਵੀ ਪਤਾ। ਵਾਕਿਆ ਦਾ ਮੈਨੂੰ ਪਤਾ ਸੀ। ਸਹੀ ਵੀ ਇਹ ਹੋਇਆ। ਤੇ ਕਦੀ ਦਿਲ ਨਹੀਂ ਕੀਤਾ ਕਿ ਕੀ ਰੱਖਿਆ, ਇਹਨੂੰ ਸਿੱਟ ਦਈਏ? ਹਾਂ, ਕਈ ਵਾਰ ਮੈਂ ਕਿਹਾ ਨਹੀਂ ਤੇ ਪਾਣੀ 'ਚ ਸਿੱਟਿਆ ਵੋ। ਅੱਛਾ। ਇਹ ਕੀ ਕਰਨੀ ਆ?
ਤੇ ਉਹ ਉਹਨਾਂ ਨੇ ਕਹਿਣਾ ਨਹੀਂ ਨਹੀਂ ਰੱਖ ਲਵੋ, ਇਹ ਰੱਖ ਲਵੋ। ਤਾਂ ਤੁਹਾਨੂੰ ਯਾਦ ਕਰਾਉਂਦੀ ਹੈ ਕਿ ਤੁਸੀਂ ਕਿਵੇਂ ਹਿਜਰਤ ਕੀਤੀ। ਹਾਂਜੀ, ਕਿਸ ਤਰ੍ਹਾਂ ਕਿਵੇਂ ਅਸੀਂ ਕੀਤੀ ਆ, ਉਹ ਨਹੀਂ ਸੀ ਸੱਚਣ ਦਿੰਦੇ। ਹਾਂ, ਜਿਨ੍ਹਾਂ ਦੇ ਉੱਤੇ ਆਪ ਬੀਤੀ ਉਹਨਾਂ ਨੂੰ ਪਤਾ ਹੁੰਦਾ, ਸਾਡੇ ਵਰਗਿਆਂ ਨੂੰ ਇਹਨਾਂ ਦੀ ਕੀ ਕਦਰ ਹੈ, ਇਹਨਾਂ ਨੂੰ ਕੀ ਕਦਰ ਆ। ਤੇ ਮੈਂ ਵੀ ਆਂਦੀ ਸੀ ਵੀ ਕਿਸੇ ਸੱਟਿਆ ਵਾ ਪਾਣੀ 'ਚ, ਤੇ ਕਹਿੰਦੇ ਸੀ ਨਹੀਂ, ਕਿਉਂਕਿ ਤੁਹਾਨੂੰ ਤੇ ਉਹ ਵੇਲਾ ਯਾਦ ਆ ਜਾਂਦਾ ਹੋਣਾ। ਸਾਨੂੰ ਯਾਦ ਆਉਂਦਾ ਸੀ ਇਹ ਵੇਖ ਕੇ। ਆ ਅੱਛਾ ਮਾਂ ਜੀ, ਅਗਰ ਹੁਣ ਤੁਹਾਨੂੰ ਤੁਹਾਡਾ ਪਿੰਡ ਵਿਖਾਇਆ ਜਾਵੇ, ਦਿਲ ਕਰਦਾ ਪਿੰਡ ਵੇਖਣ ਨੂੰ? ਦਿਲ ਤੇ ਕਰਦਾ। ਦਿਲ ਕਰਦਾ। ਆ ਅਗਰ ਵੀਜ਼ਾ ਲੱਗ ਜਾਏ ਤੁਹਾਡਾ, ਚਲੇ ਹੁਣ ਜਾਓਗੇ? ਮੈਂ ਜਾ ਸਕਦੀ ਤੇ ਨਹੀਂ ਦੀ। ਨਹੀਂ ਇਕੱਲੇ ਨਹੀਂ, ਨਾਲ ਆਪਣੇ ਪੁੱਤਰ ਨੂੰ ਲੈ ਜਾਓ। ਹਾਂ ਚਲੇ ਜਾਵਾਂਗੇ। ਅੱਛਾ ਚਲੇ ਜਾਓਗੇ। ਚਲੋ ਜੀ, ਤੁਹਾਡੀ ਇਹ ਵੀਡੀਓ ਤੁਹਾਡੇ ਪਿੰਡ ਵਾਲੇ ਵੇਖਣਗੇ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾ ਦਈਏ। ਅੱਛਾ, ਚਾਹੇ ਉਧਰ ਨਹੀਂ ਜਾ ਸਕਦੇ, ਉਹਨਾਂ ਦੇ ਪਿੰਡ ਦੀ ਤੁਹਾਡੇ ਦੀ ਵੀਡੀਓ ਬਣਾ ਕੇ ਭੇਜ ਦੇਣ ਤੁਹਾਨੂੰ। ਆਹੋ, ਵੀਡੀਓ ਥਰੂ ਤੁਹਾਨੂੰ ਉੱਥੇ। ਹੁਣ ਇਹ ਸੁਣਿਆ ਜਿੱਥੇ ਸਾਡੇ ਘਰ ਸੀ ਨਾ, ਹਾਂਜੀ, ਉੱਥੇ ਅੱਡਾ ਬਣ ਗਿਆ। ਕੋਈ ਘਰ ਦੀ ਨਿਸ਼ਾਨੀ ਦੱਸ ਦਿਓ, ਕਿੱਥੇ ਘਰ ਹੁੰਦੇ ਸੀ ਤੁਹਾਡੇ ਪਿੰਡ ਦੇ ਵਿੱਚ? ਸਾਡੇ ਨਾਲ ਖੂਹ ਸੀ ਤੇ ਨਾਲ ਬਾਗ ਸੀ ਮਰੂਦਾਂ ਦਾ। ਅੱਛਾ, ਨਾਲ ਸਾਡੇ ਘਰ ਸੀ। ਅੱਛਾ, ਭਗਤੂ ਖੱਤਰੀ ਦਾ ਬਾਗ ਸੀ, ਉਹਦਾ ਹੀ ਖੂਹ ਸੀ। ਅੱਛਾ, ਭਗਤੂ ਖੱਤਰੀ ਦਾ? ਹਾਂਜੀ, ਉਹਦਾ ਬਾਗ ਸੀ, ਉਹਦਾ ਖੂਹ ਸੀ, ਉਹਦੇ ਨਾਲ ਘਰ ਸੀ ਤੁਹਾਡਾ? ਸਾਡੇ ਨਾਲ ਘਰ ਸੀ। ਉੱਥੇ ਕਹਿੰਦੇ ਕਿ ਅੱਡਾ ਬਣ ਗਿਆ। ਜਿਵੇਂ ਹੁਣ ਇੱਥੇ ਸਿਰਫ ਅਲੀਪੁਰੀ ਸੀ। ਹਾਂਜੀ, ਤੇ ਹੁਣ ਇੱਥੇ ਮਹੱਲਿਆਂ ਦਾ ਨਹੀਂ ਪਤਾ ਲੱਗਦਾ। ਹਾਂਜੀ, ਮਾਰਕੀਟਾਂ ਇੱਥੇ ਪੈ ਗਈਆਂ। ਇਹ ਤਾਂ ਸ਼ਹਿਰ ਬਣ ਗਿਆ ਨਾ। ਨਿੱਕੀ ਇੱਟ ਦੇ ਇੱਥੇ ਮਕਾਨ ਸੀ, ਵੱਡੀ ਇੱਟ ਹੈ ਹੀ ਨਹੀਂ ਸੀ। ਇਹ ਵੀ ਸਿੱਖਾਂ ਦੇ ਘਰ ਸਨ ਨਾ ਇੱਥੇ? ਹਾਂ, ਆਹ ਤੇ ਜ਼ਮੀਨਾਂ ਮੁੱਲ ਲਈਆਂ ਨਾ, ਸਿੱਖਾਂ ਦਾ ਤੇ ਲੱਭਿਆ ਕੋਈ ਨਹੀਂ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਉਹ ਮੇਰੇ ਘਰ ਵਾਲਾ ਕਹਿੰਦਾ ਅਸੀਂ ਫਿਰਦੇ ਹੀ ਰਹੇ ਆ। ਅੱਛਾ, ਆ ਜਾ ਕੇ ਅਸੀਂ ਫਿਰ ਇੱਥੇ ਬਹਿ ਗਏ। ਅੱਛਾ, ਇੱਥੇ ਬਹਿ ਗਏ। ਆ ਸਹੀ ਹੋ ਗਿਆ। ਲੇਕਿਨ ਜੀ ਦੇਖੋ, ਜਿਨ੍ਹਾਂ ਨੇ ਹਿਜਰਤ ਕੀਤੀ ਹੈ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ, ਬੜੀਆਂ ਮਜ਼ਦੂਰੀਆਂ ਵੀ ਕੀਤੀਆਂ। ਉਹਨਾਂ ਲੋਕਾਂ ਦੀ ਮਜ਼ਦੂਰੀਆਂ ਥੱਕ ਗਏ। ਉਹਨਾਂ ਲੋਕਾਂ ਦੀ ਮਜ਼ਦੂਰੀਆਂ ਕੀਤੀਆਂ ਜਿਨ੍ਹਾਂ ਦੇ ਕਦੀ ਉਹ ਨਾਲ ਨਹੀਂ ਬਹਿੰਦੇ। ਮੰਗਿਆ ਵੀ, ਇਸ ਤਰ੍ਹਾਂ ਹੀ ਹੈ, ਭੀਖ ਵੀ ਮੰਗੀ। ਇਸ ਤਰ੍ਹਾਂ ਹੀ ਹੈ ਜੀ। ਕਿਉਂਕਿ ਬੜੇ ਚਿਰਾਂ ਬਾਅਦ ਆਪਣੇ ਪੈਰਾਂ ਤੇ ਖਲੋਤੇ। ਇਸ ਤਰ੍ਹਾਂ ਹੀ ਜਿਹੜਾ ਬੰਦੇ ਨੂੰ ਇੱਕ ਵਸਦਾ ਹੱਸਦਾ ਘਰ ਹੋਵੇ, ਉਹਨੂੰ ਕੱਢ ਦਿੱਤਾ ਜਾਵੇ, ਉਹ ਕਿਸ ਆ ਹੁਣ ਘਰ ਆ। ਹਾਂਜੀ, ਇੱਥੇ ਹੁਣ ਕੱਪੜੇ ਚੁੱਕੇ ਆ, ਹਾਂਜੀ, ਖਾਣ ਪੀਣ ਵਾਲੇ ਭਾਂਡੇ ਚੁੱਕੇ ਆ, ਉਹ ਵੀ ਨਹੀਂ ਰਾਹ 'ਚ ਲੱਭੇ ਤੁਹਾਨੂੰ, ਉਹ ਵੀ ਨਾ ਲੱਭੇ। ਦਾਣੇ ਭੁੱਜੇ ਚੁੱਕੇ ਆ। ਉਹ ਕਿ ਪਹਿਲੇ ਉਹਨਾਂ ਨੇ ਐਲਾਨ ਕਰਤਾ ਸੀ ਨਾ, ਆਪਣੇ ਖਾਣੇ ਦਾਣੇ ਦਾ ਇੰਤਜ਼ਾਮ ਕਰ ਲਓ। ਸਹੀ, ਦਾਣੇ ਬੀਬੀਆਂ ਨੇ ਭੁੰਨੇ। ਅੱਛਾ ਅੱਛਾ ਅੱਛਾ, ਮਾਛੀਆਂ ਦੀ ਕੜਾਈ ਲਿਆਣ ਕੇ, ਸਹੀ ਸਹੀ ਸਹੀ, ਕਣਕ ਚਣੇ। ਚਲੋ ਜੀ, ਜਿਵੇਂ ਉਹ ਮੁੱਕਣੀ ਸੀ, 2.5 ਮਹੀਨੇ ਲੱਗ ਗਏ ਸਾਨੂੰ। ਇਸ ਤਰ੍ਹਾਂ ਹੀ 2.5 ਮਹੀਨੇ ਦੇ ਲੋਕ ਤੇ ਭੁੱਖੇ ਸੇ। ਆ ਕਹਿੰਦੇ ਖੂਹਾਂ ਦੇ ਵਿੱਚ ਜ਼ਹਿਰਾਂ ਵੀ ਪਾ ਦਿੱਤੀਆਂ। ਹਾਂਜੀ, ਫਿਰ ਹੋਰ ਵਾਕਿਆ ਸੁਣੋ। ਕੁਰਾਨ ਸ਼ਰੀਫ ਸੀ ਮੇਰੀ ਅੰਮਾ ਦਾ, ਅੱਛਾ, ਮੇਰੀ ਮਾਮੀ ਦਾ, ਅੱਛਾ, ਹੋਰ ਵੀ। ਉਹਨਾਂ ਆਖਿਆ ਇਹਨਾਂ ਦੀ ਬਿਵਦੀ ਹੁੰਦੀ ਆ। ਅੱਛਾ, ਖੂਹੀ ਸੀ ਛੋਟੀ ਜਿਹੀ। ਉਹਨਾਂ ਨੇ ਨਾ ਖੂਹੀ ਦੇ ਵਿੱਚ ਤੂੰ ਵੀ ਉਹ ਵੀ ਮੈਂ ਵੀ ਉਹ ਨਾ ਵਧਾ ਤੇ। ਅੱਛਾ, ਮੇਰੇ ਵੇਹਦਿਆਂ ਖੂਹੀ ਇੰਜ ਮਿਲ ਗਈ। ਇੰਨੇ ਕਰਾਮਜੀਤ? ਹਾਂਜੀ, ਖੂਹੀ ਉਂਝ ਹੀ ਮਿਲ ਗਈ, ਪਰਦਾ ਆ ਗਿਆ। ਪਰਦਾ ਆ ਗਿਆ। ਅੱਲਾਹ ਤਾਲਾ ਨੇ ਕਹਿਣਾ ਆਪਣੀ ਕਿਤਾਬ ਦੀ ਆਪ ਹਿਫਾਜ਼ਤ ਕਰਾਂਗਾ। ਹਾਂ, ਪਰਦਾ ਆ ਗਿਆ ਸੀ। ਓਏ ਹੋਏ, ਖੜਿਆਂ ਖਲੋਤਿਆਂ ਇੰਜ ਹੋ ਗਿਆ। ਲੈ ਜਾਂਦੇ ਸੀ। ਇੱਕ ਸਾਡੇ ਇੱਥੇ ਗੁਆਂਢ ਆ ਗਈ ਕੁੜੀ, ਅੱਛਾ, ਰੌਲਾਂ ਦੀ। ਉਹ ਰੋਇਆ ਕਰੇ। ਤੇ ਉਹ ਸੀ ਸੂਬੇਦਾਰ ਸਿੱਖ। ਅੱਛਾ, ਉਹ ਆਇਆ ਇੱਥੇ। ਉਹਨੇ ਆਖਿਆ ਥਾਣੇਦਾਰ ਨੂੰ, ਤੂੰ ਬੋਰੀ ਨੋਟਾਂ ਦੀ ਲੈ ਲਾ। ਅੱਛਾ, ਮੇਰੇ ਲਾਗੇ ਰਹਿੰਦੀ ਹੁੰਦੀ ਸੀ ਸ਼ਹਿਰ। ਅੱਛਾ, ਤੇ ਜਨਾਨੀ ਵਾਪਸ ਕਰਾ ਦੇ। ਉਹਨੇ ਆਖਿਆ ਭਾਵੇਂ ਤੂੰ ਮੈਨੂੰ 2 ਵੀ ਦਵੇਂ ਨਾ ਬੋਰੀਆਂ ਤੇ ਮੈਂ ਘਲਾਉਣਾ। ਤੇ ਉਹ ਪਿੱਛੇ ਕੁੜੀ ਛੱਡ ਕੇ ਆਈ ਸੀ, ਤੇ ਉਹਨੇ ਕਹਿਣਾ ਮੇਰੀਆਂ ਨਕਰਾਣੀਆਂ ਕੰਮ ਕਰਦੀਆਂ ਹੁੰਦੀਆਂ ਸੀ ਤੇ ਰੋਣਾ। ਅੱਛਾ, ਤੇ ਇੱਥੇ ਮਰੀ ਫਿਰ ਕਿ ਲੈ ਗਏ ਸੀ ਉਹਨੂੰ? ਮਰੀ ਇੱਥੇ ਹੀ ਆ ਕੇ ਅਜੇ ਇਹ ਨਹੀਂ ਪਤਾ ਮਰੀ ਆ ਜਾਂ ਹੈਗੀ ਆ। ਇੱਥੇ ਜਿੱਥੋਂ ਤੁਸੀਂ ਆਏ ਨਾ, ਇਧਰ ਨੂੰ ਗਲੀ ਜਾਂਦੀ ਆ, ਚੌੜੀ ਗਲੀ ਸਾਦੇ ਆ, ਉੱਥੇ ਰਹਿੰਦੀ ਸੀ। ਹੁਣ ਦਾ ਮੈਨੂੰ ਨਹੀਂ ਪਤਾ। ਅੱਛਾ, ਉੱਥੇ ਰਹਿੰਦੀ ਸੀ? ਉੱਥੇ ਰਹਿੰਦੀ ਸੀ। ਬੰਦਾ ਸੀ ਉਹਦਾ ਇੱਥੇ। ਅੱਛਾ ਅੱਛਾ, ਤੇ ਬੱਚਾ ਆਪਣਾ ਉੱਥੇ ਛੱਡਿਆ ਸੀ? ਸਿੱਖ ਸੀ। ਇਹ ਮੁਸਲਮਾਨ ਨਹੀਂ ਸੀ ਤੇ ਉਹ ਸਿੱਖ ਸੀ। ਅੱਛਾ, ਸਿੱਖ ਨਾਲ ਉੱਥੇ ਵਿਆਹ ਕਰ ਲਿਆ ਸੀ? ਹਾਂ, ਇਹਨੂੰ ਜੀ ਲੈ ਗਏ ਤੇ ਫਿਰ ਉਹਨੇ ਉੱਥੇ ਰੱਖ ਲਈ। ਤੇ ਫਿਰ ਉੱਥੋਂ ਫਿਰ ਛੁਡਵਾ ਕੇ ਲਿਆਏ ਆ? ਲਈ ਫੌਜ ਲਿਆਉਂਦੀ ਸੀ। ਬੜੀਆਂ ਕੁੜੀਆਂ ਆਈਆਂ। ਇਸ ਤਰ੍ਹਾਂ ਹੀ? ਹਾਂ, ਬੜੀਆਂ ਕੁੜੀਆਂ ਆਈਆਂ। ਸਹੀ ਹੋ ਗਿਆ। ਕਈ ਜੇ ਹੋਣ ਦੀਆਂ। ਟੋਗਰਾਂ ਦਾ ਮੁੰਡਾ ਸੀ ਤੇ ਉਹਨਾਂ ਨੇ ਨਾ ਖੱਤਰੀਆਂ ਨੇ ਆਉਣ ਨਾ ਦਿੱਤਾ।
ਉਹ ਫਿਰ ਆਈ ਪਿੰਡ ਆਏ ਮਿਲਣ। ਅੱਛਾ ਉਹਦੀ ਰਹਿਤ ਬਹਿਤ ਦੀ ਖੱਤਰੀਆਂ ਵਾਲੀ ਅੱਛਾ ਉਹ ਮੁੰਡਾ ਬੀਬੀ ਦੀ। ਅੱਛਾ ਬੀਬੀ ਦੀ। ਹਾਂ ਜਿਵੇਂ ਸਾੜੀ ਲਾਉਂਦੀਆਂ ਅੱਛਾ ਐਵੇਂ ਲਾਵੇ। ਉਂਝ ਮੁਸਲਮਾਨ ਨਹੀਂ ਸੀ। ਅੱਛਾ ਅੱਛਾ ਉਹਨਾਂ ਨੇ ਨਹੀਂ ਸੀ ਨਾ ਆਉਣ ਦਿੱਤੀ ਦੋਵਾਂ ਜੀਆਂ ਨੂੰ। ਅੱਛਾ ਦੋਨਾਂ ਜੀਆਂ ਨੂੰ। ਹਾਂ ਕੰਮ ਜੀ ਕਰਦੇ ਸੀ। ਅੱਛਾ ਕਈ ਰਖਵਾਲੇ ਸੀ ਅੱਛਾ ਅੱਛਾ ਤੇ ਕਈ ਤੇ ਮਾਰਦੇ ਸੀ। ਵਾਕਈ ਜੀ ਕਈਆਂ ਨੇ ਰਾਖੀ ਵੀ ਕੀਤੀ ਰਾਖੀ ਵੀ ਕੀਤੀ ਤੇ ਕਈ ਮਾਰਦੇ ਸੀ। ਹਾਂ ਸਹੀ ਹੋ ਗਿਆ ਠੀਕ ਹੋ ਗਿਆ ਮਾਂ ਜੀ ਬੜਾ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਜੋ ਤੁਹਾਨੂੰ ਯਾਦ ਸੀ ਤੁਸੀਂ ਦੱਸਿਆ। ਹਾਂ ਉਹ ਮੈਂ ਦੱਸ ਦਿੱਤਾ। ਇਨਸ਼ਾਅੱਲਾ ਤੁਹਾਡੀ ਵੀਡੀਓ ਪਿੰਡ ਤੱਕ ਜਾਂਦੀ ਹੈ ਨਾ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਉਹ ਪਿੰਡ ਦੀ ਵੀਡੀਓ ਬਣਾ ਕੇ ਭੇਜਣ ਲੋਕ। ਅੱਛਾ ਹਾਂ ਬਹੁਤ ਸ਼ੁਕਰੀਆ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।